ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਚ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦਾ ਰੁਖ ਕਰੀਏ ਮਿੰਟੂ ਜੀ। ਸ਼ੁਰੂਆਤ ਕਰੀਏ ਪੰਜਾਬ ਦੀ ਇਤਿਹਾਸਕ ਪਾਰਟੀ ਅਕਾਲੀ ਦਲ ਤੋਂ। ਅਕਾਲੀ ਦਲ ਦਾ ਇਤਿਹਾਸ ਬੜਾ ਸ਼ਾਨਾਮਤ ਹੈ। ਪੰਜਾਬੀਆਂ ਨੇ, ਸਿੱਖਾਂ ਨੇ ਅਕਾਲੀ ਦਲ ਨੂੰ ਸੱਤਾ ਦੇ ਵਿੱਚ ਲਿਆਉਣ ਵਾਸਤੇ, ਅਕਾਲੀ ਦਲ ਨੂੰ ਹਰ ਇੱਕ ਸੰਕਟ ਦੇ ਵਿੱਚੋਂ ਕੱਢਣ ਵਾਸਤੇ ਕੁਰਬਾਨੀਆਂ ਕੀਤੀਆਂ ਨੇ। ਪਰ ਉਸੇ ਅਕਾਲੀ ਦਲ ਦੇ ਵਿੱਚ ਹੁਣ ਬਗਾਵਤ ਤੇਜ਼ ਹੋ ਗਈ ਹੈ ਜੀ। ਸੁਣਦੇ ਹਾਂ ਦੋ ਧੜੇ ਬਣ ਗਏ ਨੇ। ਇਸ ਟਾਈਮ ਸਭ ਤੋਂ ਵੱਧ ਚਰਚਾ ਇਸੇ ਖਬਰ ਤੇ ਹੋ ਰਹੀ ਹੈ ਪੰਜਾਬ ਦੇ ਵਿੱਚ। ਜੀ ਦੇਖੋ, ਗੱਲ ਇਹ ਆ ਕਿ ਇਸ ਵੇਲੇ ਅਕਾਲੀ ਦਲ ਦਾ ਜਿਹੜਾ ਸੰਕਟ ਹੈ ਉਹ ਤੇ ਆਪਾਂ ਨੂੰ ਪਤਾ ਹੀ ਹੈ ਜੀ ਕਿ ਜਗ ਜਾਰ ਹੈ ਜੀ। ਜਗ ਜਾਰ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੇ ਵਿੱਚ ਹੀ, ਜਿਵੇਂ ਤੁਸੀਂ ਦੇਖਿਆ ਹੋਣਾ, ਕਾਂਗਰਸ ਦੇ ਵਿੱਚ ਇੱਕ ਟਾਈਮ ਮਨੀਸ਼ ਤਿਵਾੜੀ ਸਮੇਤ ਇੱਕ G20 ਗਰੁੱਪ ਬਣ ਗਿਆ ਸੀਗਾ ਤੇ ਉਹ ਕਾਂਗਰਸ ਵਾਸਤੇ ਮਤਲਬ ਕਿ ਕੋਈ ਚੰਗਾ ਨਹੀਂ ਸੀ ਹੋਇਆ। ਹਾਲਾਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਕਾਂਗਰਸ ਦੀ ਬਿਹਤਰੀ ਚਾਹੁੰਦੇ ਹਾਂ। ਤੇ ਦੂਸਰੇ ਪਾਸੇ ਅਕਾਲੀਆਂ ਨੂੰ ਜੇ ਤੁਸੀਂ ਵੇਖੋਗੇ, ਜੋ ਕਾਂਗਰਸ ਦੇ ਵਿਚਾਰਕ ਵਿਰੋਧੀ ਹੈਗੇ ਆ, ਤਾਂ ਉਹਦੇ ਵਿੱਚ ਵੀ ਇਹੋ ਕੁਝ ਹੀ ਆ। ਅਕਾਲੀਆਂ 'ਚ ਵੀ ਇੱਕ ਧੜਾ ਐਸਾ ਸ਼ਰੇਆਮ ਅੱਜ ਸਾਹਮਣੇ ਆ ਗਿਆ ਜਿਨ੍ਹਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਆ ਕਿ ਵੇਖੋ, ਅਸੀਂ ਅਕਾਲੀ ਆ, ਅਸੀਂ ਅਕਾਲੀ ਦਲ ਦੀ ਬਿਹਤਰੀ ਚਾਹੁੰਦੇ ਹਾਂ। ਮਾਜਰਾ ਬੜਾ ਦਿਲਚਸਪ ਹੈ। ਅੱਜ ਜਿਹੜਾ ਇਹ ਬਾਗੀ ਗਰੁੱਪ ਆ, ਉਹ ਬਾਗੀ ਗਰੁੱਪ ਵੈਸੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਹੋ ਗਿਆ। ਸਟਰੋਂਗ ਇਸ ਤਰ੍ਹਾਂ ਹੋ ਗਿਆ ਕਿ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਇਸ ਤੋਂ ਇਲਾਵਾ ਢੀਂਡਸੇ, ਰਖੜਾ, ਉਹ ਸਾਰੇ ਹੀ ਇਸ ਗਰੁੱਪ ਦੇ ਵਿੱਚ ਆ ਗਏ। ਇਹ ਇੱਕ ਕਹਿ ਲਓ ਕਿ ਬਹੁਤ ਵੱਡੀ ਗੱਲ ਸੀ। ਹਾਲਾਂਕਿ ਚਲੋ ਬਗਾਵਤ ਦੇ ਸੁਰ ਤੇ ਆਪਾਂ ਦੇਖ ਰਹੇ ਹਾਂ, ਇਹਨਾਂ ਨੂੰ ਫੇਸ ਕਰਨੇ ਪੈ ਰਹੇ ਨੇ, ਪਰੰਤੂ ਇਹ ਇੱਕ ਵੱਡੀ ਗੱਲ ਸੀ ਕਿ ਕਈ ਜਿਹੜੇ ਸੀਨੀਅਰ ਆਗੂ ਸੀ। ਕਮਾਲ ਦੀ ਗੱਲ ਹੈ ਕਿ ਸਿਕੰਦਰ ਸਿੰਘ ਮਲੂਕਾ ਵੀ ਉੱਥੇ ਬੈਠੇ ਹੋਏ ਨੇ। ਠੀਕ ਹੈ ਜੀ। ਇਹ ਬੜੀਆਂ ਦਿਲਚਸਪ ਤਸਵੀਰਾਂ ਸੀਗੀਆਂ ਸਾਡੇ ਵਾਸਤੇ ਕਿ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਲੈ ਕੇ, ਇਹਦਾ ਮਤਲਬ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਹੱਥ ਚੋਂ ਜਿਹੜੇ ਵੱਡੇ ਮੋਹਰੇ ਸੀ ਉਹ ਤਕਰੀਬਨ ਅੱਧ ਪਚੱਦੇ ਖਿਸਕਦੇ ਨਜ਼ਰ ਆ ਰਹੇ। ਯਾਨੀ ਇੱਕ ਸਾਈਡ ਤੇ ਤੁਸੀਂ ਲਾ ਲਓ ਭੁੰਦੜ ਸਾਹਿਬ ਨੂੰ, ਭੁੰਦੜ ਸਾਹਿਬ, ਚੀਮਾ ਸਾਹਿਬ, ਇਹ ਸਰੀਕੇ ਦੇ ਜਿਹੜੇ ਆਗੂ ਆ ਉਹ ਰਹਿ ਗਏ। ਯਾਨੀ ਬਾਕੀ ਸੀਨੀਅਰ ਲੀਡਰ ਜਿਹੜੇ ਸੀ ਉਹ ਦੂਸਰੇ ਪਾਸੇ ਹੋ ਗਏ। ਤਾਂ ਢੀਂਡਸੇ ਤੋਂ ਲੈ ਕੇ ਉਹ ਸਾਰੇ ਉੱਥੇ ਮੌਜੂਦ ਨੇ। ਬੜੇ ਵੱਡੇ ਸੰਕੇਤ ਨੇ ਕਿ ਅਕਾਲੀ ਦਲ ਦੇ ਵਿੱਚ ਉਥਲ ਪੁਥਲ ਸ਼ਾਇਦ ਮਚ ਚੁੱਕੀ ਹੈ। ਔਰ ਕਮਾਲ ਦੀ ਗੱਲ ਇਹ ਹੋਈ ਕਿ ਜਿਸ ਤਰ੍ਹਾਂ ਹੀ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਅੱਜ 25 ਦੀ ਮੀਟਿੰਗ ਰੱਖ ਲਈ ਆ, ਤੇ ਅਕਾਲੀ ਦਲ ਬਾਦਲ ਨੇ ਆਪਣੇ ਜ਼ਿਲ੍ਹਾ ਇੰਚਾਰਜ ਤੇ ਹਲਕਾ ਇੰਚਾਰਜਾਂ ਦੀ ਜਿਹੜੀ ਮੀਟਿੰਗ ਸੀ ਉਹ ਚੰਡੀਗੜ੍ਹ ਬੁਲਾ ਲਈ, ਤਾਂ ਕਿ ਇਸ ਮੀਟਿੰਗ ਦੇ ਵਿੱਚ ਕੋਈ ਵੱਡਾ ਇਜਲਾਸ ਨਾ ਹੋ ਜਾਏ, ਕੋਈ ਮਤਾ ਨਾ ਪਾਸ ਹੋ ਜਾਵੇ। ਪਰ ਮਤਾ ਤੇ ਪਾਸ ਹੋ ਗਿਆ। ਮਤਾ ਇਹਨਾਂ ਨੇ ਪਾਸ ਕਰ ਦਿੱਤਾ। ਇਹ ਕਹਿੰਦੇ ਕਿ ਬਈ ਬਦਲਾਅ ਦੀ ਜ਼ਰੂਰਤ ਹੈ। ਯਾਨੀ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਧੇ ਤੌਰ ਤੇ ਕਹਿ ਦਿੱਤਾ
ਕਿ ਪਾਰਟੀ ਅਰਸ਼ ਤੋਂ ਫਰਸ਼ ਤੇ ਆ ਗਈ ਆ। ਹੁਣ ਹੈਗਾ ਕਿ ਅਕਾਲੀ ਦਲ ਬਚਾਓ ਲਹਿਰ ਦੀ ਸ਼ੁਰੂਆਤ ਕਰੀਏ। ਚੰਦੂ ਮਾਜਰਾ ਕਹਿੰਦੇ ਕਿ 1 ਤਰੀਕ ਨੂੰ 1 ਜੁਲਾਈ ਨੂੰ ਅਕਾਲੀ ਦਲ ਬਚਾਓ ਕਿੱਥੇ ਪੰਜਾਬ ਬਚਾਓ ਯਾਤਰਾ ਹੋ ਰਹੀ ਸੀ। ਹੁਣ ਉਹ ਅਕਾਲੀ ਦਲ ਬਚਾਓ ਮੁਹਿੰਮ ਸ਼ੁਰੂ ਕਰਵਾਉਣ ਜਾ ਰਹੇ ਨੇ। ਉਹ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਨੇ ਆ ਕਿ ਬਈ ਜਿਹੜੇ ਕਾਰਕੁਨ ਆ, ਵਰਕਰਸ ਨੇ ਜਿਹੜੇ, ਉਹਨਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਨਾ ਕਰੋ, ਬਲਕਿ ਉਹਨਾਂ ਨੂੰ ਸਮਝੋ। ਇਸ਼ਾਰੋਂ ਹੀ ਇਸ਼ਾਰੋਂ ਮੇ, ਮਤਲਬ ਕਿ ਉਹ ਕੀ ਕਹਿ ਰਹੇ ਆ? ਉਹ ਕਹਿ ਰਹੇ ਕਿ ਇਸ਼ਾਰਾ ਸਮਝੋ, ਤੁਸੀਂ ਪਾਸੇ ਹੋ। ਜਿੰਨੀਆਂ ਕੁ ਗੱਲਾਂ ਆਪਾਂ ਇਹਦੇ ਵਿੱਚ ਹੁਣ ਤੱਕ ਕੀਤੀਆਂ ਨੇ, ਤਾਂ ਉਹਦਾ ਨਿਚੋੜ ਤੇ ਇਹੋ ਨਿਕਲਦਾ ਹੈ ਨਾ ਕਿ ਚਾਹੇ ਬਰਨਾਲਾ ਫੈਮਿਲੀ ਆ, ਢੀਂਡਸਾ ਫੈਮਿਲੀ ਆ, ਬੀਬੀ ਲਾਂਡਰਾ ਪਹੁੰਚ ਗਈ, ਛੋਟੇਪੁਰ ਆ ਗਿਆ, ਪੰਜੌਲੀ ਸਾਹਿਬ ਹੋ ਗਏ, ਸਰਵਣ ਸਿੰਘ ਫਲੌਰ ਹੋ ਗਏ, ਤਾਂ ਮਤਲਬ ਟੌੜਾ ਫੈਮਿਲੀ ਤੋਂ ਲੈ ਕੇ ਵਡਾਲਾ ਫੈਮਿਲੀ, ਇਹ ਤੇ ਕੰਮ ਖਰਾਬ ਹੈ ਨਾ। ਬੀਬੀ ਕਿਰਨਜੋਤ ਕੌਰ, ਅਕਾਲੀ ਦਲ ਮੈਨੂੰ ਲੱਗਦਾ ਕਿ ਬਹੁਤ ਵੱਡੀ ਉਤਲ ਪੁਤਲ ਵੱਲ ਵੱਧ ਰਿਹਾ ਹੈ। ਉਸ ਉਤਲ ਪੁਤਲ ਦੇ ਵਿੱਚ ਕੌਣ ਹੁਣ ਕਿਹੜੀ ਬਾਜ਼ੀ ਖੇਡੇਗਾ ਸਮਝ ਨਹੀਂ ਆ ਰਹੀ। ਹਾਲਾਂਕਿ ਜੇ ਇਧਰੋਂ ਆਪਾਂ ਅਕਾਲੀ ਦਲ ਦੇ ਨਜ਼ਰੀਏ ਤੋਂ ਦੇਖੀਏ, ਉਹ ਇੱਕ ਵੱਖਰਾ ਦ੍ਰਿਸ਼ਟੀਕੋਣ ਰੱਖਦੇ ਆ। ਉਹ ਕਹਿੰਦੇ ਆ ਕਿ ਇਹ ਏਜੰਸੀਆਂ ਦਾ ਕਾਰਾ। ਉਹ ਕਹਿੰਦੇ ਕਿ ਦੇਖੋ, ਰਖੜਾ ਸਾਹਿਬ ਦੀ ਨੇੜਤਾ ਭਾਰਤੀ ਜਨਤਾ ਪਾਰਟੀ ਨਾਲ ਜੱਗ ਜਾ ਰਿਹਾ, ਪ੍ਰੇਮ ਸਿੰਘ ਚੰਦੂ ਮਾਜਰਾ ਦੀ ਜੱਗ ਜਾ ਰਿਹਾ, ਬੀਬੀ ਜਗੀਰ ਕੌਰ ਦੀ ਜੱਗ ਜਾ ਰਿਹਾ, ਤੇ ਫਿਰ ਪਿੱਛੇ ਰਹਿ ਕੀ ਗਿਆ? ਮਤਲਬ ਕਿ ਉਹਨਾਂ ਨੇ ਹੁਣ ਸ਼ਾਇਦ ਕਿਤੇ ਨਾ ਕਿਤੇ ਇਸ ਚੀਜ਼ ਨੂੰ ਭਾਂਸ ਲਿਆ ਹੈ ਕਿ ਅਕਾਲੀ ਦਲ ਦੇ ਵਿੱਚ ਇੱਕ ਟੁੱਟ ਭੱਜ ਹੋ ਸਕਦੀ, ਹੋ ਸਕਦਾ ਕੱਲ ਨੂੰ ਨਵੇਂ ਅਕਾਲੀ ਦਲ ਦਾ ਗਠਨ ਹੋ ਜਾਵੇ। ਅਕਾਲੀ ਦਲ ਦਾ ਗਠਨ ਹੋ ਜਾਵੇ, ਕਿਉਂਕਿ ਸਭਨਾਂ ਨੂੰ ਪਤਾ ਹੈ ਕਿ ਅਮਰਤਪਾਲ ਸਿੰਘ ਹੋਰਾਂ ਦੀ ਵੀ ਗਤੀਵਿਧੀ ਹੋਏਗੀ ਜੀ, ਕਿ ਜੇ ਕੱਲ ਨੂੰ ਕੋਈ ਗੱਲ ਹੁੰਦੀ ਹੈ ਤੇ ਆਪਣਾ ਅਕਾਲੀ ਦਲ ਤਿਆਰ ਕਰਨ। ਹੁਣ ਇਹ ਚੀਜ਼ ਇੱਥੋਂ ਤੱਕ ਤਾਂ ਪੁੱਜਦੀ ਦੇ ਸੰਕੇਤ ਮਿਲਦੇ ਆ ਕਿਉਂਕਿ ਅਕਾਲੀ ਦਲ ਦੇ ਜਿਹੜੇ ਸੁਖਬੀਰ ਪੱਖੀ ਨੇਤਾ, ਮੈਂ ਹੁਣੇ ਇੱਕ ਨੇਤਾ ਨੂੰ ਸੁਣ ਰਿਹਾ ਸੀਗਾ, ਜਿਹੜੇ ਕਲੇਰ ਸਾਹਿਬ ਆ, ਕਲੇਰ ਸਾਹਿਬ ਤੇ ਸ਼ਰੇਆਮ ਕਹਿੰਦੇ ਕਿ ਇਹ ਏਜੰਸੀਆਂ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਸਾਰਾ ਨਾਟਕ ਹੈ ਕੀਤਾ ਕਰਾਇਆ, ਜਿਸ ਨੂੰ ਅੰਜਾਮ ਦਿੱਤਾ ਜਾ ਰਿਹਾ ਪੰਜਾਬ 'ਚ, ਕਿਉਂਕਿ ਅਕਾਲੀ ਦਲ ਨੂੰ ਤੋੜਨ ਦਾ ਕੁਝ ਯਤਨ ਹੈ। ਤਾਂ ਕੁੱਲ ਮਿਲਾ ਕੇ ਪ੍ਰਵੀਨ ਜੀ, ਅਕਾਲੀ ਦਲ ਨੂੰ ਕਹਿ ਲਓ ਕਿ ਇਸ ਵੇਲੇ ਬਹੁਤ ਵੱਡੀ ਚੁਣੌਤੀ ਦਰਪੇਸ਼ ਹੋ ਗਈ ਆ, ਜਿਹਦੇ ਵਿੱਚ ਨਾਰਾਜ਼ ਹੁੰਦਿਆਂ ਲੀਡਰਾਂ ਦਾ ਐਡਾ ਵੱਡਾ ਜਵਾੜਾ ਹੋ ਗਿਆ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਸੱਜੇ ਖੱਬੇ ਕੁਝ ਕੁ ਚੰਦ ਕੁ ਸੀਨੀਅਰ ਆਗੂ ਜਿਹੜੇ ਆ ਉਹ ਬਚੇ ਨਜ਼ਰ ਆਉਂਦੇ ਆ, ਬਾਕੀ ਸਾਰੇ ਰਿੜ ਰੁੜ ਕੇ ਇਧਰ ਨੂੰ ਆ ਗਏ ਜੀ ਜੀ। ਤੇ ਸਰਬਜੀਤ ਸਿੰਘ ਖਾਲਸਾ ਸਮੇਤ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਸਹੁੰ ਚੁੱਕੀ ਹੈ ਜੀ। ਅੰਮ੍ਰਿਤਪਾਲ ਸਿੰਘ ਗੈਰ ਹਾਜ਼ਰ ਰਹੇ ਨੇ। ਮਿੰਟੂ ਜੀ, ਦੇਖੋ, ਆਪਾਂ ਕੱਲ ਵੀ ਸ਼ਾਇਦ ਗੱਲ ਕਰਦੇ ਸੀ, ਮੈਂ ਤੁਹਾਨੂੰ ਜਿੰਨੀ ਕੁ ਮੈਨੂੰ ਤੌਫੀਕ ਹੈ, ਜਿੰਨੀ ਕੁ ਮੈਨੂੰ ਜਾਣਕਾਰੀ ਸੀ, ਮੈਂ ਦੱਸ ਦਿੱਤਾ ਸੀਗਾ ਕਿ ਅੰਮ੍ਰਿਤਪਾਲ ਸਿੰਘ ਦੀ ਹਲਫ ਜਿਹੜੀ ਹੈ ਉਹ ਨਹੀਂ ਹੋਵੇਗੀ, ਮੋਸਟ ਪ੍ਰੋਬਬਲੀ ਨਹੀਂ ਹੋਏਗੀ। ਤਾਂ ਇਹ ਸਾਫ਼ ਸੀ, ਸਪਸ਼ਟ ਸੀ। ਉਹਦੇ ਕਈ ਕਾਰਨ ਆ। ਇੱਕ ਤੇ ਜਿਵੇਂ ਉਹ ਲਿਸਟ ਵਗੈਰਾ ਜੋ ਵੀ ਆ, ਉਹ ਇੱਕ ਰੂਟੀਨ ਦੀ ਕਾਰਵਾਈ ਆ ਜੀ। ਅੱਛਾ, ਗੱਲ ਇਹ ਆ ਕਿ ਜੇਲ੍ਹ ਦੇ ਵਿੱਚ ਪ੍ਰਵੀਨ ਜੀ ਬੰਦਾ ਜਾਂਦਾ ਵੀ ਕਾਗਜ਼ਾਂ ਤੇ ਆ ਤੇ ਨਿਕਲਦਾ ਵੀ ਕਾਗਜ਼ਾਂ ਤੇ ਆ। ਕਾਗਜ਼ ਜਾਣਗੇ, ਜੇਲ੍ਹ ਦਾ ਬੂਹਾ ਖੁੱਲਣਾ, ਅੰਦਰ ਹੋਏਗਾ ਬੰਦਾ। ਕਾਗਜ਼ ਜਾਣਗੇ, ਰਿਲੀਜ਼ਿੰਗ ਆਰਡਰ ਜਾਏਗਾ, ਤਦ ਕੁੰਡਾ ਖੁੱਲਣਾ। ਹੁਣ ਰਿਲੀਜ਼ਿੰਗ ਆਰਡਰ ਤੋਂ ਭਾਵ ਕੀ ਹੈ ਕਿ ਜਦੋਂ ਕੋਰਟ ਨੇ ਤੇ ਕੋਈ ਆਰਡਰ ਹੀ ਨਹੀਂ ਪਾਸ ਕੀਤਾ, ਤਦ ਕੀ ਹੈ ਕਿ ਸਪੀਕਰ ਸਾਹਿਬ ਦੇ ਆਰਡਰ ਹੋਣ, ਤਦ ਹੀ ਹੈ ਨਾ। ਤੇ ਸਪੀਕਰ ਸਾਹਿਬ ਦੇ ਵੀ ਆਰਡਰ ਤਦ ਹੀ ਹੋਣਗੇ ਜਦੋਂ ਕੇਂਦਰੀ ਗ੍ਰਹਿ ਮੰਤਰਾਲਾ ਮੋਹਰ ਲਾ ਦੇਗਾ ਕਿ ਹਾਂਜੀ ਬੰਦਾ ਜਿਹੜਾ ਹੈ ਉਹ ਜੇਲ੍ਹ ਡਿਪਾਰਟਮੈਂਟ ਇੱਥੇ ਲੈ ਆਵੇ। ਤਾਂ ਹੀ ਹੈ ਨਾ, ਜੇਲ੍ਹ ਦੇ ਵਿੱਚ ਤਾਂ ਸੀਐਮ ਵੀ ਬੈਠਾ ਹੈ ਨਾ, ਅਰਵਿੰਦ ਕੇਜਰੀਵਾਲ ਬੈਠਾ, ਝਾਰਖੰਡ ਮੁਕਤੀ ਮੋਰਚਾ ਵਾਲਾ ਵੀ ਬੈਠਾ। ਉਹ ਤੇ ਐਂ ਕਹਿ ਦੇਣ ਕਿ ਵੀ ਸ਼ਾਮ ਨੂੰ ਏਦਾਂ ਕਰੋ, ਥੋੜਾ ਜਿਹਾ ਕੇਜਰੀਵਾਲ ਸਾਹਿਬ ਕਹਿ ਦੇਣ ਕਿ ਮੁਝੇ ਘੁਮਾਈ ਕੇ ਲਾ ਦੋ ਜੀ। ਏਦਾਂ ਨਹੀਂ ਹੁੰਦਾ। ਜੇਲ੍ਹ ਦਾ ਕੁੰਡਾ ਸੀਐਮ ਹੋਵੇ, ਪੀਐਮ ਹੋਵੇ, ਉਹਦੇ ਵਾਸਤੇ ਨਹੀਂ ਖੁੱਲੇਗਾ, ਉਹ ਕਾਗਜ਼ਾਂ ਤੇ ਹੀ ਖੁੱਲਣਾ। ਤਾਂ ਉਹਦੇ ਵਾਸਤੇ ਕੀ ਹੈ ਕਿ ਅਮਰਤਪਾਲ ਸਿੰਘ ਦੇ ਮਾਪੇ ਮੰਨ ਲਓ ਜੇ ਪਹਿਲਾਂ ਚਾਰਾਜੋਈ ਕਰਦੇ, ਕੇਂਦਰੀ ਮੰਤਰਾਲੇ ਤੱਕ ਪਹੁੰਚ ਕਰਦੇ, ਹੋਮ ਮਿਨਿਸਟਰੀ ਤੱਕ ਜਾਂ ਉਹਨਾਂ ਦੀ ਲੀਗਲ ਟੀਮ, ਤਾਂ ਫਿਰ ਹੋ ਸਕਦਾ ਸੀਗਾ ਕਿ ਕੋਈ ਗੱਲ ਬਣਦੀ। ਪਰ ਮੈਨੂੰ ਲੱਗਦਾ ਕਿ ਕੇਂਦਰੀ ਸਰਕਾਰ ਉੱਥੇ ਵੀ ਸ਼ਾਇਦ ਨਾ ਕਰਦੀ। ਤਾਂ ਹੁਣ ਉਹ ਜਿਹੜਾ ਪ੍ਰੋਸੀਜਰ ਹੈ ਉਹ ਲੰਘ ਗਿਆ। ਹੁਣ ਦੂਸਰਾ ਕੋਰਟ ਵਾਲਾ ਰਹਿ ਗਿਆ ਕਿ ਕੋਰਟ ਚੋਂ ਕਾਗਜ਼ਾਂ, ਕੋਰਟ ਚੋਂ ਆਰਡਰ ਆਏ ਤੇ ਜਿਹੜਾ ਸਮਾਂ ਵਕਫਾ ਜਿਹੜਾ ਬਚਿਆ ਹੈ ਤੇ ਉਹਦੇ ਵਿੱਚ ਜਿਹੜੀ ਆ ਉਹ ਓਥ ਹੋ ਜਾਏਗੀ 101%।
ਦੂਜੀ ਗੱਲ ਹੈ ਕਿ ਸਰਬਜੀਤ ਸਿੰਘ ਖਾਲਸਾ ਇਸ ਫੈਮਿਲੀ ਚੋਂ ਤੀਸਰਾ ਮੈਂਬਰ ਪਾਰਲੀਮੈਂਟ ਹੈ। ਪਹਿਲਾਂ ਇਹਨਾਂ ਦੇ ਮਾਤਾ ਜੀ ਵਿਮਲ ਕੌਰ ਖਾਲਸਾ, ਛੋਟੇ ਹੁੰਦੇ ਆ ਅਸੀਂ ਬਹੁਤ ਖਬਰਾਂ ਉਹਨਾਂ ਦੀਆਂ ਸੁਣਦੇ ਹੁੰਦੇ ਸੀ, ਨਿੱਕੇ ਹੁੰਦੇ ਉਹ ਬਣੇ, ਪਰ ਉਸ ਤੋਂ ਪਹਿਲਾਂ ਉਹ ਵੀ 2 ਇਲੈਕਸ਼ਨ ਹਾਰੇ ਸੀ, ਚਮਕੌਰ ਸਾਹਿਬ ਤੋਂ ਤੇ ਪੱਕਾ ਕਲਾਂ ਉਦੋਂ ਸੀਟ ਹੁੰਦੀ ਸੀ ਬਠਿੰਡੇ 'ਚ, ਜਿਹਨੂੰ ਆ ਬਠਿੰਡਾ ਦਿਹਾਤੀ ਆਉਂਦੇ ਨੇ ਸ਼ਾਇਦ। ਅੱਛਾ, ਇਹਨਾਂ ਦੇ ਦਾਦਾ ਜੀ 99 ਚ ਉਹ ਮਤਲਬ ਕਿ ਇਲੈਕਸ਼ਨ ਜਿੱਤ ਗਏ ਸਨ, ਸੁੱਚਾ ਸਿੰਘ ਮਲੋਆ ਉਹ ਜਿੱਤੇ ਸਨ, ਫਿਰ ਬਠਿੰਡਾ ਤੋਂ, ਤੇ ਇਹਨਾਂ ਦੇ ਮਾਤਾ ਜੀ ਜਿੱਤੇ ਸਨ ਰੋਪੜ ਤੋਂ 1999 ਚ। ਤਾਂ ਇਸੇ ਤਰ੍ਹਾਂ ਦਾ ਹੀ ਰੰਗ ਸੀ, ਇਸੇ ਤਰ੍ਹਾਂ ਦੀ ਰੰਗਤ ਸੀ, ਪੰਥਕ ਰਾਜਨੀਤੀ ਇੱਕ ਵੱਖਰੇ ਜਲੌ ਤੇ ਸੀ ਉਸ ਵੇਲੇ। ਚੀਫ ਖਾਲਸਾ ਦੀਵਾਨ ਦਾ ਮੁਖੀ ਜਿੱਤ ਗਿਆ ਅੰਮ੍ਰਿਤਸਰ ਤੋਂ, ਅਤਿੰਦਰ ਸਿੰਘ ਖਾਲਿਸਤਾਨੀ ਨੇ ਬਡੂੰਗਰ ਹਰਾ ਦਿੱਤਾ, ਰਾਮੂਵਾਲੀ ਹਰਾ ਦਿੱਤਾ ਪਟਿਆਲੇ ਤੋਂ ਜੇਲ੍ਹ ਚ। ਸੋ ਇਸ ਤਰ੍ਹਾਂ ਉਦੋਂ ਹਾਲਾਤ ਸੀਗੇ। ਤਾਂ ਮਤਲਬ ਕਿ ਇਹ ਤੀਸਰੇ ਜੀ ਆਪਦੀ ਫੈਮਿਲੀ ਚੋਂ ਚਲੇ ਗਏ। ਤੇ ਕਮਾਲ ਦੀ ਗੱਲ ਹੈ ਕਿ ਇਹਨਾਂ ਨੂੰ ਵੀ ਪਹਿਲਾਂ 3 ਇਲੈਕਸ਼ਨ ਹਾਰੇ ਹੋਏ। ਕੁਝ ਪੱਤਰਕਾਰ 2 ਇਲੈਕਸ਼ਨ ਹਾਰਿਆਂ ਦਾ ਜ਼ਿਕਰ ਕਰਦੇ ਆ, ਪਰ 3 ਹੈ। 4 ਵਾਲਾ ਵੀ ਹਾਰੇ, ਜਿਹੜਾ ਲੋਕ ਸਭਾ ਦਾ ਇਲੈਕਸ਼ਨ ਸੀ, ਫਿਰ 7 ਵਾਲਾ ਹਾਰੇ। 4 ਵਾਲਾ ਬਠਿੰਡੇ ਤੋਂ ਹਾਰੇ, 7 ਵਾਲਾ ਭਦੌੜ ਤੋਂ ਹਾਰੇ ਜਾ ਕੇ ਅਕਾਲੀ ਦਲ ਅੰਮ੍ਰਿਤਸਰ ਬਣੀ। ਇਹ ਦੋਵੇਂ ਇਲੈਕਸ਼ਨ ਜਿਹੜੀਆਂ ਸੀਗੀਆਂ ਇਹ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੜੀਆਂ ਗਈਆਂ ਸੀ। 2014 ਚ ਫੇਰ ਜਾ ਕੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲੜਦੇ ਨੇ, ਬੁਰੀ ਤਰ੍ਹਾਂ ਹਾਰ ਜਾਂਦੇ। ਉਦੋਂ ਟਿਕਟ ਬਸਪਾ ਦੀ ਸੀਗੀ ਇਹਨਾਂ ਕੋਲ। ਤਾਂ ਉਸ ਤੋਂ ਬਾਅਦ ਫੇਰ ਇਹ ਹੁਣ ਤੁਸੀਂ ਹਿਸਾਬ ਲਾ ਲਓ ਕਿ 10 ਸਾਲ ਬਾਅਦ ਇਲੈਕਸ਼ਨ ਲੜੇ ਆ ਤੇ ਉੱਥੇ ਪਹੁੰਚ ਗਏ ਆ। ਬਾਕੀ ਜਿਹੜੇ ਮੈਂਬਰ ਪਾਰਲੀਮੈਂਟ ਆ ਗਏ ਆ, ਜ਼ਿਆਦਾਤਰ ਸਾਰਿਆਂ ਨੇ ਜਿੰਨੇ ਕੁ ਮੈਂ ਦੇਖੀ ਆ ਉਹ 100 ਪੰਜਾਬੀ ਚ ਚੁੱਕੀ ਆ। ਵੈਸੇ ਕਮਾਲ ਦੀ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ PGI ਦਾ ਹੈਡ ਆ ਉਹਨੇ ਤੇ ਆਰਡਰ ਕੱਢ ਦਿੱਤੇ ਆ ਕਿ ਇੱਥੇ ਕੋਈ ਪੰਜਾਬੀ ਚ ਗੱਲ ਹੀ ਨਹੀਂ ਕਰੇਗਾ, ਲਿਖਤੀ। ਤੇ ਪਾਰਲੀਮੈਂਟ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਬੜੇ ਸੋਹਣੇ ਢੰਗ ਨਾਲ ਬਈ ਉੱਥੇ ਫਤਿਹ ਵੀ ਗਜਾਉਂਦੇ ਰਹੇ, ਪੰਜਾਬੀ ਵੀ ਬੋਲਦੇ ਰਹੇ। ਸੋਹਣਾ ਲੱਗਿਆ, ਅੱਛਾ ਲੱਗਿਆ ਆ, ਅੱਛਾ ਲੱਗਿਆ। ਹਾਲਾਂਕਿ ਕੁਛ ਲੋਕ ਮਤਲਬ ਕਿ ਇਹਨੇ ਸਹੁੰ ਚੱਕ ਲਈ ਸਰਬਜੀਤ ਸਿੰਘ ਖਾਲਸਾ ਨੇ, ਖਾਲਿਸਤਾਨ ਦੀ ਕਦੇ ਗੱਲ ਨਹੀਂ ਕੀਤੀ ਸਰਬਜੀਤ ਸਿੰਘ ਖਾਲਸਾ ਨੇ। ਉਹਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਹੈ ਮੈਂ ਕਰਨੀ ਹੈ, ਪਰ ਟ੍ਰੋਲਿੰਗ ਤੁਹਾਨੂੰ ਪਤਾ ਹੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਸੋ ਗੱਲ ਇਹ ਹੈ ਕਿ ਇਹੀ ਖੂਬਸੂਰਤੀ ਅੱਜ ਦੇਖ ਲਓ ਡੈਮੋਕ੍ਰੇਸੀ ਦੀ। ਕੋਈ ਐਟੋਕ੍ਰੇਸੀ ਹੁੰਦੀ, ਕੋਈ ਡਿਕਟੇਟਰਸ਼ਿਪ ਹੁੰਦੀ ਤੇ ਫਿਰ ਕਿਹਨੇ ਉੱਥੇ ਵੜਨ ਦੇਣਾ ਸੀ। ਲੋਕ ਰਾਜ ਦੇ ਵਿੱਚ ਇਹੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਨੂੰ ਮਾਰਨ ਵਾਲੀ ਫੈਮਿਲੀ ਦੇ 3 ਮੈਂਬਰ ਪਾਰਲੀਮੈਂਟ ਬਣ ਕੇ ਉਹਨਾਂ ਦੇ ਬਰੋਬਰ ਬੈਠੇ, ਬਰੋਬਰ ਦੇ ਅਧਿਕਾਰ ਆ ਉਹਨੂੰ, ਗਾਂਧੀ ਫੈਮਿਲੀ ਬਰੋਬਰ ਦੇ, ਇੱਕੋ ਜਿਹਾ ਰੁਤਬਾ, ਬਿਲਕੁਲ ਬਰੋਬਰ ਦੇ ਅਧਿਕਾਰ। ਸੋ ਇਹੀ ਖੂਬਸੂਰਤੀ ਹੁੰਦੀ ਆ। ਬਾਕੀ ਸੋਹਣੀ ਸਹੁੰ ਚੁੱਕੀ ਆ ਸਾਰਿਆਂ ਨੇ ਆਪੋ ਆਪਣੇ ਢੰਗ ਨਾਲ। ਕਿਸੇ ਨੇ ਇਨਕਲਾਬ ਜ਼ਿੰਦਾਬਾਦ ਕਿਹਾ, ਕਿਸੇ ਨੇ ਬਈ ਜੈ ਜਵਾਨ ਜੈ ਕਿਸਾਨ ਕਿਹਾ, ਕਿਸੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛਾ ਸਾਰਾ ਕੁਝ ਹੋ ਨਿਬੜਿਆ। ਤੇ ਹੁਣ ਅੱਗੇ ਦੇਖੋ ਕਿਹਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੇਗੀ। ਪਰ ਅੰਮ੍ਰਿਤਪਾਲ ਸਿੰਘ ਦੇ ਪ੍ਰਸ਼ੰਸਕਾਂ ਨੂੰ ਮੈਂ ਵਾਰ-ਵਾਰ ਕਹੂੰਗਾ, ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਨਾਰਾਜ਼ ਹੋਣ ਦੀ ਜ਼ਰੂਰਤ ਨਹੀਂ। ਉਹਨਾਂ ਦੇ ਸਪੋਰਟਰਾਂ ਨੂੰ ਉਹ ਸਹੁੰ ਚੁੱਕਣ ਦਾ ਮੌਕਾ ਬਹੁਤ ਜਲਦੀ ਆਏਗਾ, ਬਹੁਤ ਜਲਦੀ। ਜੀ। ਤੇ ਮਿੰਟੂ ਜੀ, ਇੱਕ ਗੱਲ ਇਹ ਵੀ ਹੈ ਕਿ ਆਪਣੇ ਨਾਲ ਹੀ ਜੁੜੇ ਹੋਏ ਨੇ ਦੀਪਕ ਸ਼ਰਮਾ ਚਨਾਰਥਲ ਜੀ, ਸੀਨੀਅਰ ਪੱਤਰਕਾਰ ਨੇ। ਉਹਨਾਂ ਨੇ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਸੀਗੀਆਂ। ਸੋ ਉਹ ਵੀ ਜਿਹੜੇ ਨੇ ਉਹ ਧੰਨਵਾਦ ਦੇ ਪਾਤਰ ਨੇ, ਸ਼ਲਾਘਾ ਦੇ ਪਾਤਰ ਨੇ ਵੀ ਉਹਨਾਂ ਨੇ ਮੈਂਬਰ ਪਾਰਲੀਮੈਂਟਾਂ ਨੂੰ ਚਿੱਠੀ ਲਿਖ ਕੇ ਚੇਤਾ ਕਰਵਾਇਆ। ਤੇ ਚਲੋ ਮੈਂਬਰ ਪਾਰਲੀਮੈਂਟ ਵੀ ਸ਼ਾਬਾਸ਼ੀ ਦੇ ਪਾਤਰ ਹੀ ਕਹਿ ਸਕਦੇ ਆ ਵੀ ਚਲੋ ਉਹਨਾਂ ਨੇ ਉਸ ਗੱਲ ਤੇ ਅਮਲ ਕੀਤਾ। ਵਧੀਆ ਗੱਲ ਹੈ ਜੀ, ਵਧੀਆ ਗੱਲ ਹੈ। ਜਦੋਂ ਤੁਸੀਂ ਆਪਦੀ ਉੱਥੇ ਕੋਈ ਮਜਬੂਰ ਤਾਂ ਕਰਦਾ ਨਹੀਂ ਤੁਹਾਨੂੰ, ਮਾਤਰ ਭਾਸ਼ਾ ਦੇ ਵਿੱਚ। ਉੱਥੇ ਇੱਕ ਨੇ ਅੱਜ ਹਿੰਦੂ ਰਾਸ਼ਟਰ ਦੀ ਵੀ ਗੱਲ ਕਰ ਦਿੱਤੀ, ਐਂਡ ਤੇ ਉਹਨੇ ਵੀ ਬੋਲ ਦਿੱਤਾ, ਓਵੇਸੀ ਨੇ ਜੈ ਫਿਲਿਸਤੀਨ ਵੀ ਕਹਿ ਦਿੱਤਾ। ਚਲੋ ਉੱਥੇ ਕੋਈ ਰੋਕ ਤੇ ਹੈ ਨਹੀਂ ਜੀ, ਤੁਹਾਡੇ ਆਪਣੇ ਅਧਿਕਾਰ ਨੇ। ਪਰ ਅੱਛਾ ਲੱਗਦਾ, ਅੱਛਾ ਲੱਗਦਾ ਜਿਸ ਮਿੱਟੀ ਦੇ ਵਿੱਚੋਂ ਤੁਸੀਂ ਜੰਮੇ ਪਲੇ ਹੋ, ਤਾਂ ਉਸ ਮਿੱਟੀ ਦੀ ਭਾਸ਼ਾ ਜਦੋਂ ਤੁਸੀਂ ਬੋਲਦੇ ਹੋ, ਬੋਲੀ ਬੋਲਦੇ ਹੋ, ਸੋਹਣੇ ਲੱਗਦੇ ਹੋ। ਦੀਪਕ ਚਨਾਰਥਲ ਜੀ ਦਾ ਵੀ ਧੰਨਵਾਦ ਜੀ, ਸਾਡੇ ਵੱਲੋਂ ਵੀ ਧੰਨਵਾਦ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ SGPC ਦੀ। ਦਰਬਾਰ ਸਾਹਿਬ ਦੇ ਲਈ SGPC ਨੇ ਕੋਈ ਨਵੇਂ ਨਿਯਮ ਜਾਰੀ ਕੀਤੇ ਨੇ ਜੀ? ਦੇਖੋ, ਇਹਨਾਂ ਦਾ ਹਰੇਕ ਵਾਰੀ ਇਹੀ ਹਾਲ ਹੁੰਦਾ ਹੈ ਕਿ ਜਦੋਂ ਰੌਲਾ ਪੈ ਜਾਂਦਾ, ਅੱਗੇ ਵੀ ਇਹਨਾਂ ਨੇ ਉਦੋਂ ਕਾਫੀ ਰੌਲਾ ਪੈ ਗਿਆ ਸੀ, ਕਾਫੀ ਹੰਗਾਮਾ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਦਾ ਹੀ ਕਾਫੀ ਕੰਟਰੋਵਰਸ਼ੀਅਲ ਮੁੱਦਾ ਸੀਗਾ। ਉਸ ਤੋਂ ਬਾਅਦ ਹੁੰਦਾ ਕੀ ਆ ਕਿ ਇਹਨਾਂ ਨੇ ਸਕਰੀਨਾਂ ਲਾਉਣ ਦਾ ਕਿਹਾ ਸੀਗਾ, ਤੇ ਕਿਹਾ ਸੀਗਾ ਕਿ ਅਸੀਂ ਗ੍ਰੈਜੂਏਟ ਉੱਥੇ ਗਾਈਡ ਲਾਵਾਂਗੇ, ਸੇਵਾਦਾਰ ਵਗੈਰਾ ਵਗੈਰਾ ਵਗੈਰਾ। ਉਹ ਕਿੰਨੇ ਕੋਈ ਮੈਨੂੰ ਪਤਾ ਨਹੀਂ, ਮੈਂ ਤੇ ਹੁਣ ਕਾਫੀ ਦੇਰ ਹੋ ਗਈ ਹੈ ਦਰਬਾਰ ਸਾਹਿਬ ਗਿਆ ਨਹੀਂ ਆ, ਤੇ ਪਤਾ ਨਹੀਂ ਚੇਂਜਿੰਗ ਹੋਈ ਹੈ ਕਿ ਨਹੀਂ ਹੋਈ। ਪਰੰਤੂ ਹੁਣ ਇਹਨਾਂ ਨੇ ਕਿਹਾ ਕਿ ਅਸੀਂ
ਇਸ ਤਰ੍ਹਾਂ ਕਰਾਂਗੇ ਕਿ ਜਿਹੜੀ ਫੋਟੋਗ੍ਰਾਫੀ ਕਿਤੇ ਅੱਗੇ ਬਣਾਈਆਂ ਸੀਗੀਆਂ ਜਗ੍ਹਾ, ਉੱਥੇ ਵੀ ਬੰਦ ਕਰਾਂਗੇ। ਮਤਲਬ ਕਿ ਜੋ ਆਪਾਂ ਪਰਿਕਰਮਾ ਕਰਦੇ ਆ ਮੱਥਾ ਟੇਕਣ ਤੋਂ ਪਹਿਲਾਂ, ਉੱਥੇ ਕਿਤੇ ਵੀ ਇਹ ਜਿਹੜੀ ਫੋਟੋਗ੍ਰਾਫੀ ਹੈ ਯਾਨੀ ਵੀਡੀਓ ਸ਼ੂਟ ਜਿਹੜੇ ਹੁੰਦੇ ਆ ਉਹ ਪਾਬੰਦ ਹੋਣਗੇ। ਚਲੋ ਇਹ ਵੀ ਠੀਕ ਆ ਕਿ ਜੇ ਕਿਸੇ ਨੇ ਵੀਡੀਓ ਸ਼ੂਟ ਕਰਨਾ ਉਹ ਬਾਹਰ ਵੀ ਕਰ ਸਕਦਾ, ਯਾਦਗਾਰ ਹੀ ਆ। ਵੈਸੇ ਤੇ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਸਿੱਧ ਕਰਨਾ ਇਹ ਤੁਹਾਡਾ ਨਿੱਜੀ ਮਾਮਲਾ ਹੁੰਦਾ। ਹਾਂ, ਜੇ ਇੱਕ ਯਾਦਗਾਰ ਬਣਾਉਣੀ ਹੈ ਕਿ ਅਸੀਂ ਗਏ ਸੀ ਉੱਥੇ ਬਾਹਰ, ਬਹੁਤ ਵਧੀਆ ਜਗ੍ਹਾ ਬਣਾਈ ਆ ਬਾਈ ਜੀ ਜੀ, ਜਿਹੜਾ ਬਾਹਰਲਾ ਪਲਾਜ਼ਾ ਹੈ ਨਾ, ਬਹੁਤ ਵਧੀਆ ਜਗ੍ਹਾ ਹੈ। ਤੁਸੀਂ ਉੱਥੇ ਫੋਟੋ ਖਿੱਚ ਕੇ ਦੱਸ ਸਕਦੇ ਹੋ ਕਿ ਅਸੀਂ ਗਏ ਸੀ। ਤਾਂ ਉੱਥੇ ਫੋਟੋਗ੍ਰਾਫੀ ਕਾਫੀ ਜ਼ਿਆਦਾ ਕਹਿ ਲਓ ਕਿ ਹਾਂ ਠੀਕ ਆ ਕਿ ਅੱਗੇ ਜੇ ਕੋਈ ਆਸਥਾਵਾਨ ਬੰਦਾ ਕੋਈ ਖਿੱਚ ਲੈਂਦਾ ਸੀਗਾ ਤਾਂ ਠੀਕ ਸੀ, ਉਹ ਚੱਲਦਾ ਸੀ ਕੰਮ। ਹੁਣ ਪਰ ਫੋਟੋਗ੍ਰਾਫੀ ਹੁੰਦਿਆਂ ਵੀਡੀਓਗ੍ਰਾਫੀ ਹੁੰਦੇ ਜੋ ਕਾਰੇ ਹੋਣ ਲੱਗ ਪਏ ਨਾ, ਉਹਦੇ ਮੱਦੇ ਨਜ਼ਰ ਤੇ ਮੈਨੂੰ ਲੱਗਦਾ ਕਿ ਠੀਕ ਆ ਕਿ ਬਾਹਰ ਤੁਸੀਂ ਕਰ ਲਓ, ਵੀਡੀਓਗ੍ਰਾਫੀ ਕਰ ਲਓ, ਫੋਟੋਗ੍ਰਾਫੀ ਕਰ ਲਓ, ਜੋ ਵੀ ਕਰਨਾ ਸੋ ਕਰ ਲਓ। ਪਰ ਕਿਸੇ ਵੀ ਧਾਰਮਿਕ ਸਥਾਨ ਦੀ, ਮੈਂ ਅੱਗੇ ਵੀ ਗੱਲ ਕਹੀ ਆ ਕਿ ਹਰੇਕ ਧਾਰਮਿਕ ਸਥਾਨ ਦੀ ਇੱਕ ਮਰਿਆਦਾ ਹੈ, ਤੁਹਾਨੂੰ ਉਹਦੇ ਬਾਬਤ ਜਾਣਕਾਰੀ ਹੋਣੀ ਚਾਹੀਦੀ ਹੈ। ਤੇ ਇਹਨਾਂ ਦਾ ਵੀ ਹੱਕ ਬਣਦਾ ਹੈ ਕਿ ਸਕਰੀਨਾਂ ਵੀ ਲਾਉਣ, ਜਿਹੜੇ ਵੈਲ ਐਜੂਕੇਟਡ ਸੇਵਾਦਾਰ ਆ ਉਹ ਵੀ ਉੱਥੇ ਹੋਣ, ਦੱਸਣ, ਲੋਕਾਂ ਨੂੰ ਪਿਆਰ ਨਾਲ ਸਲੀਕੇ ਨਾਲ ਸਮਝਾਉਣ, ਵੱਖ-ਵੱਖ ਭਾਸ਼ਾਵਾਂ 'ਚ ਬੋਰਡ ਲੱਗੇ ਹੋਣ ਕਿ ਬਈ ਇੱਥੇ ਤੁਸੀਂ ਆਹ ਚੀਜ਼ਾਂ ਨਹੀਂ ਕਰਨੀਆਂ, ਇੱਥੇ ਆਹ ਚੀਜ਼ਾਂ ਕਰ ਸਕਦੇ ਹੋ। ਕੋਈ ਖਾਣਾ ਪੀਣਾ ਹੈ, ਕੋਈ ਬਾਹਰ ਕੋਈ ਮौज ਮਸਤੀ ਕਰੀ ਚਲੋ, ਕੋਈ ਦਿੱਕਤ ਨਹੀਂ ਹੈਗੀ, ਉੱਥੇ ਕੋਈ ਰੋਕਦਾ ਨਹੀਂ ਹੈ। ਬਾਹਰ ਉੱਥੇ ਮੈਂ ਦੇਖਿਆ ਬਹੁਤ ਲੋਕ ਫੋਟੋਆਂ ਕਰਾਉਂਦੇ ਆ, ਪੇਂਟਿੰਗ ਬਣਵਾਉਂਦੇ ਆ, ਬਹੁਤ ਵਧੀਆ ਬਣਾਉਂਦੇ। ਚਲੋ, ਤਾਂ ਗੱਲ ਇਹ ਆ ਕਿ ਅੰਦਰ ਜੋ ਸ਼ਰਧਾ ਦਾ ਕੇਂਦਰ ਆ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ ਤੇ ਬਿਹਤਰ ਆ। ਤੇ ਇਹਨਾਂ ਨੂੰ ਚਾਹੀਦਾ ਕਿ ਇਹ ਜਿਹੜੇ ਨਿਯਮ ਬਣਦੇ ਆ ਕਰੜਾਈ ਦੇ ਨਾਲ ਉਹਦਾ ਪਾਲਣ ਵੀ ਕਰਵਾਉਣ। ਹੁਣ ਤੁਸੀਂ ਦੇਖੋ, ਇਹ ਕਹਿੰਦੇ ਨੇ ਕਿ ਕੁਝ ਸਕਿੰਟ ਦੀ ਗੱਲ ਆ, ਪਰ ਤੁਸੀਂ ਦੇਖੋ ਕਿ ਉਹਦੇ ਦੋ ਕੁੜੀ ਦੇ ਮੈਂ ਦੇਖੇ ਆ ਕਿ ਇੱਕ ਤਾਂ ਉਹ ਮੈਡੀਟੇਸ਼ਨ ਮੁਦਰਾ 'ਚ ਆ, ਇੱਕ ਉਹ ਸ਼ੀਰਸ਼ ਆਸਨ ਕਰ ਰਹੀ ਹੈ। ਕੀ ਇਹ 5-10 ਸਕਿੰਟਾਂ 'ਚ ਹੋ ਸਕਦਾ? 5-10 ਔਰ ਸ਼ੀਰਸ਼ ਆਸਨ ਕਰਕੇ ਉਹ ਫਿਰ ਉੱਥੋਂ ਚਲੀ ਜਾਂਦੀ ਹੈ। ਕੋਈ ਰੋਕਣ ਵਾਲਾ ਯਾਨੀ ਕੋਈ ਨੇੜੇ ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਸੀ ਜਿਸਨੇ ਉਸਨੂੰ ਕਿਹਾ ਹੋਵੇ, ਰੋਕਿਆ ਹੋਵੇ। ਤਾਂ ਮਤਲਬ ਕਿ ਸਵਾਲ ਇਹਨਾਂ ਤੇ ਵੀ ਬਣਦੇ ਨੇ। ਹਾਲਾਂਕਿ ਕਾਰਵਾਈ ਦੇ ਨਾਮ ਤੇ 2-3 ਬੰਦਿਆਂ ਦੇ ਇਹਨਾਂ ਨੇ ਵਾਰੰਟ ਕੱਢੇ ਆ, ਕੁਝ ਕੁ ਤੁਹਾਨੂੰ ਪਤਾ ਹੈ ਜੁਰਮਾਨਾ ਕਰ ਦੇਣਗੇ। ਪਰ ਚਾਹੀਦਾ ਇਹ ਆ ਕਿ ਮਾਹੌਲ ਇਸ ਤਰ੍ਹਾਂ ਦਾ ਰੱਖੋ ਕਿ ਸ਼ਰਧਾ ਜਿਹੜੀ ਆ, ਆਸਥਾ ਜਿਹੜੀ ਆ, ਉਹ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਵੇ। ਜਿਹੜਾ ਵੀ ਕੋਈ ਆਉਂਦਾ ਜੀ ਸਦਕੇ ਆਵੇ। ਤਾਂ ਜਿਹੜਾ ਫੋਟੋਗ੍ਰਾਫੀ ਵੀਡੀਓਗ੍ਰਾਫੀ ਦਾ ਤੁਸੀਂ ਕਹਿੰਦੇ ਹੋ ਤਾਂ ਉਹ ਬਾਹਰ ਕਰ ਲਓ ਤਾਂ ਠੀਕ ਹੈ, ਇਹ ਵੀ ਕੋਈ ਫੈਸਲਾ ਮਾੜਾ ਨਹੀਂ। ਪਰ ਕਈ ਵਾਰ ਕੀ ਹੁੰਦਾ ਹੈ ਕਿ ਇਹਨਾਂ ਦੇ ਬੰਦੇ ਉਹ ਜੇ ਕੋਈ ਮਾੜਾ ਤੀੜਾ ਚੜ ਜੇ ਧੱਕੇ ਤੇ ਉਹਨੂੰ ਬੜਾ ਡਰਾਉਂਦੇ ਨੇ, ਮੋਢਾ ਮਾਰ ਕੇ ਸਿੱਟ ਦਿੰਦੇ ਆ, ਇੱਧਰ ਕਰਤਾ ਉੱਧਰ ਕਰ ਦਿੱਤਾ। ਜ਼ਰੂਰੀ ਇਹ ਆ ਕਿ ਇਹਨਾਂ ਗੱਲਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਪਿਆਰ ਨਾਲ, ਸਲੀਕੇ ਨਾਲ ਰੋਕਣਾ ਜਿਹੜਾ ਹੈ ਉਹ ਪ੍ਰਬੰਧ ਦਾ ਹਿੱਸਾ ਹੋ। ਜੀ, ਤੇ ਮਿੰਟੂ ਜੀ, ਲੁਧਿਆਣਾ ਦੇ ਵਿੱਚ ਵਿਧਾਇਕਾਂ ਨੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰੀ ਹੈ ਜੀ। ਵੇਖੋ, ਲੁਧਿਆਣੇ ਦੇ ਵਿੱਚ ਨਾ ਇੱਕ ਚੀਜ਼ ਹੈ, ਜਿਹੜਾ ਦੇਹ ਵਪਾਰ ਆ, ਦੇਹ ਵਪਾਰ ਇੱਕ ਬਹੁਤ ਪੁਰਾਣਾ ਧੰਦਾ ਹੈ। ਦੇਹ ਵਪਾਰ ਇੱਕ ਐਸਾ ਧੰਦਾ ਹੈ ਜਿਹਦੇ ਵਿੱਚ ਮਜਬੂਰੀਆਂ ਜ਼ਿਆਦਾ ਹਾਵੀ ਹੁੰਦੀ। ਦੇਹ ਵਪਾਰ ਇੱਕ ਐਸਾ ਧੰਦਾ ਹੈ, ਪਤਾ ਨਹੀਂ ਕਿੰਨੇ ਕੁ ਰੇਪ ਰੋਕ ਦਿੰਦਾ। ਰੈੱਡ ਲਾਈਟ ਏਰੀਆ ਮੈਨੂੰ ਲੱਗਦਾ ਕਿ ਪੱਛਮ ਦੇ ਸੋਹਣੇ ਸੋਹਣੇ ਸ਼ਹਿਰਾਂ 'ਚ ਵੀ ਬਣੇ ਹੋਣ। ਇਹ ਵੇਸਵਾ ਘਰ, ਚੱਕਲਾ, ਇਹ ਸਾਰਾ ਕੁਝ, ਜੀਬੀ ਰੋਡ, ਪਾਰਸ ਰੋਡ, ਇਹ ਸਾਰਾ ਕਲਕੱਤੇ ਦਾ ਵੀ ਰੈੱਡ ਲਾਈਟ ਏਰੀਆ ਵਾ। ਹੀਰਾ ਮੰਡੀ, ਉਹ ਸਭ ਮਤਲਬ ਕਿ ਲੈ ਦੇ ਕੇ ਇਹੀ ਚੀਜ਼ ਸੀ। ਪਰ ਹੁਣ ਗਾਂਹ ਜਾ ਕੇ ਕੀ ਹੋ ਰਿਹਾ ਹੈ, ਇਹਦੇ 'ਚ ਇੱਕ ਚੀਜ਼ ਜਿਹੜੀ ਆ ਨਵੀਂ ਵੇਖਣ ਵਾਲੀ ਆ। ਇੱਕ ਤੇ ਇਹ ਆ ਕਿ ਬਲੈਕਮੇਲਿੰਗ ਹੋਣ ਲੱਗ ਪਈ ਆ ਉਰੇ। ਦੂਸਰਾ, ਲੁਧਿਆਣੇ ਵਰਗੇ ਸ਼ਹਿਰ 'ਚ ਕੀ ਹੋਣ ਡਿਆ ਵਾ ਕਿ ਜਿਵੇਂ ਮੰਨ ਲਓ, ਕਿਉਂਕਿ ਉੱਥੇ ਸਾਰੀ ਰਾਤ ਬੱਸਾਂ ਚੱਲਦੀਆਂ ਰਹਿੰਦੀਆਂ। ਤੁਸੀਂ ਤੇ ਪਤਾ ਨਹੀਂ ਵੇਖਿਆ ਕਿ ਨਹੀਂ ਵੇਖਿਆ, ਮੈਂ ਤਾਂ ਬਹੁਤ ਲਾਗੋਂ ਵੇਖਿਆ ਕਿ ਲੁਧਿਆਣੇ ਦੀ ਜਿਹੜੀ ਬੱਸਾਂ ਦੀ ਆਵਾਜਾਈ ਹੈ ਨਾ, ਉਹ ਰਾਤ ਭਰ ਚੱਲਦੀ ਰਹਿੰਦੀ ਆ। ਹੁਣ ਫਰਜ਼ ਕਰੋ ਕੋਈ ਬੰਦਾ ਉਤਰਿਆ, ਕੋਈ ਮੁੰਡਾ ਉਤਰ ਪਿਆ ਤੇ ਉਹਦੇ ਕੋਲ ਕੋਈ ਪੈਸਾ ਧੇਲਾ ਹੈ। ਇਹ ਕੀ ਕਰਦੇ ਆ ਕਿ ਉਹ ਜਿਹੜੀਆਂ ਜਨਾਨੀਆਂ ਹੁੰਦੀਆਂ ਨੇ ਉਹ ਉਹਨੂੰ ਪੁਚਲਾ ਲੈਂਦੀਆਂ। ਹੁਣ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਦਾ ਕੋਈ ਠਰਕੀ ਆ ਤਾਂ ਉਹ ਲੱਗ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਹੈ, ਤਾਂ ਉਹ ਲਿਜਾ ਕੇ ਇਸ ਤਰ੍ਹਾਂ ਪਾਸੇ ਉਹਨਾਂ ਦੇ ਨਾਲ ਬੰਦੇ ਹੁੰਦੇ ਨੇ, ਉਹ ਲੁੱਟ ਵੀ ਲੈਂਦੇ ਆ। ਯਾਨੀ ਇਹ ਕਈ ਚੀਜ਼ਾਂ ਨਾਲ ਜੁੜ ਗਈਆਂ। ਫਿਰ ਨਸ਼ੇ ਦਾ ਕੰਮਕਾਰ ਚੱਲ ਪਿਆ ਇਹਦੇ ਵਿੱਚ। ਕੁੜੀਆਂ ਨੂੰ ਨਸ਼ੇ ਤੇ ਲਾਇਆ ਜਾਂਦਾ, ਮੁੜ ਕੇ ਉਹਨਾਂ ਤੋਂ ਦੇਹ ਵਪਾਰ ਵੀ ਕਰਵਾਇਆ ਜਾਂਦਾ। ਕੁਝ ਵਿਦੇਸ਼ੀ ਲੜਕੀਆਂ ਆ ਗਈਆਂ ਨੇ ਇੱਥੇ ਪੜ੍ਹਨ ਦੇ ਨਾਮ ਤੇ, ਉਹ ਨਸ਼ੇ ਦਾ ਵੀ ਧੰਦਾ ਕਰਦੀਆਂ, ਦੇਹ ਵਪਾਰ ਦਾ ਵੀ ਧੰਦਾ ਕਰਦੀਆਂ। ਲੁਧਿਆਣੇ ਦੇ ਵਿੱਚ ਤੇ ਇੱਕ ਕੋਠੀ ਪਿਛਲੇ ਜੇ ਦਿਨਾਂ 'ਚ ਬਦਨਾਮ ਰਹੀ ਆ, ਜਿਹਦੇ 'ਚ ਅਫਰੀਕਨ ਮੂਲ ਦੀਆਂ ਕੁੜੀਆਂ ਨੇ ਕੰਮ ਚਲਾਇਆ ਹੋਇਆ ਸੀ। ਤਾਂ ਮਤਲਬ ਇਹ ਸਾਰਾ ਕੁਛ ਆ। ਖੈਰ,
ਰਜਿੰਦਰਪਾਲ ਕੌਰ ਸ਼ੀਨਾ ਨੇ ਪੁਲਿਸ ਦੇ ਨਾਲ ਮਿਲ ਕੇ ਮੋਤੀ ਨਗਰ ਜਿਹੜਾ ਰੇਲਵੇ ਲਾਈਨ ਆ ਉਹਦੇ ਨੇੜੇ ਇੱਕ ਅੱਡੇ ਤੇ ਛਾਪਾ ਮਾਰਿਆ ਤੇ ਇਸ ਦਰਮਿਆਨ ਦੱਸਦੇ ਆ ਕਿ 5-7 ਜਿਹੜੇ ਬੰਦੇ ਸੀ ਉਹ ਹਿਰਾਸਤ ਦੇ ਵਿੱਚ ਵੀ ਲਏ ਆ। ਪਰ ਇਹ ਮੈਂ ਤੁਹਾਨੂੰ ਦੱਸ ਦੇਵਾਂ, ਜਿਵੇਂ ਮੈਂ ਕਿਹਾ ਕਿ ਇਹ ਧੰਦਾ ਹੈ ਤੇ ਬਹੁਤ ਪੁਰਾਤਨ, ਉਹ ਨਵੇਂ ਢੰਗ ਨਾਲ ਚੱਲ ਰਿਹਾ ਤੇ ਇਹ ਹੁਣ ਛੋਟੇ-ਛੋਟੇ ਸ਼ਹਿਰਾਂ ਦੀਆਂ ਆਮ ਸੜਕਾਂ ਤੇ ਵੀ ਆ। ਆਮ ਸੜਕਾਂ ਤੇ ਜਿਹੜੀਆਂ ਸੜਕਾਂ ਸ਼ਹਿਰੋਂ ਬਾਹਰ ਨਿਕਲਦੀਆਂ ਨਾ, ਉੱਥੇ ਹੁਣ ਕੀ ਕਹੀਏ, ਕੁਝ ਮਤਲਬ ਕਿ ਮਜਬੂਰੀਆਂ ਦੀਆਂ ਮਾਰੀਆਂ ਔਰਤਾਂ ਜਾਂ ਨਸ਼ੇ ਦੀਆਂ ਮਾਰੀਆਂ, ਇਸ ਤਰ੍ਹਾਂ ਔਰਤਾਂ ਬਹਿੰਦੀਆਂ ਨੇ ਅੱਜ ਕੱਲ। ਇਹ ਮੈਂ ਤੁਹਾਨੂੰ ਵੱਡੇ ਸ਼ਹਿਰਾਂ ਤੋਂ ਹੁਣ ਜਿਹੜੇ ਬੜੇ ਛੋਟੇ ਸ਼ਹਿਰ ਉਹਨਾਂ ਦੀ ਕਹਾਣੀ ਵੀ ਦੱਸ ਰਿਹਾ ਜੀ। ਤੇ ਸਪੀਕਰ ਦਾ ਟਾਕਰਾ ਕਹਿੰਦੇ ਵਿਰੋਧੀ ਧਿਰ ਨੇ ਵੀ ਉਮੀਦਵਾਰ ਉਤਾਰਿਆ ਜੀ। ਦੇਖੋ ਇਹ ਤੇ ਬੜਾ ਵੱਡਾ ਭੇੜ ਹੈ ਤੇ ਇਤਿਹਾਸਕ ਭੇੜ ਆ। ਇਹ ਕਹਿੰਦੇ ਹੁੰਦੇ 70 ਸਾਲਾਂ ਚ ਜੋ ਅਸੀਂ ਕੀਤਾ ਇਹਨਾਂ ਤੇ ਕੀਤਾ ਹੀ ਕੱਖ ਨਹੀਂ, ਭਾਜਪਾ ਵਾਲੇ ਕਹਿੰਦੇ। ਤਾਂ ਹੁਣ 70 ਸਾਲਾਂ ਚ ਪਹਿਲੀ ਵਾਰੀ ਆ ਕਹਿ ਲਓ ਕਿ ਹੁਣ ਸਪੀਕਰ ਦੇ ਸਿੰਘ ਫਸਣਗੇ। ਦੇਖੋ 1925 ਤੋਂ ਲੈ ਕੇ ਆਜ਼ਾਦੀ ਤੱਕ ਇਹ ਰਹੀ ਆ ਸੈਂਟਰਲ ਲੈਜਿਸਲੇਟਿਵ ਕੁਝ ਅਸੈਂਬਲੀ, ਕੁਝ ਇਸ ਤਰ੍ਹਾਂ ਦਾ ਨਾਮ ਬੋਲਦੇ ਸੀ। ਹਾਂਜੀ, ਲੈਜਿਸਲੇਟਿਵ ਅਸੈਂਬਲੀ ਬੋਲਦੇ ਸੀਗੇ। ਉਦੋਂ ਸਪੀਕਰ ਦੀ ਚੋਣ ਹੋਈ ਹੈ 6 ਦਫਾ ਜੀ। ਆਜ਼ਾਦੀ ਤੋਂ ਬਾਅਦ ਸਿਰਫ 1952 ਵੇਲੇ ਵੇਖੋ, ਨਹਿਰੂ ਨੂੰ ਜਿੰਨੀਆਂ ਮਰਜ਼ੀ ਲੋਕ ਗਾਲਾਂ ਕੱਢ ਲੈਣ, ਇਹ ਜਿੰਨਾ ਮਰਜ਼ੀ ਇਹਨੂੰ ਭੰਡ ਲੈਣ, ਨਹਿਰੂ ਕਈ ਥਾਵਾਂ ਤੇ ਇਹਨਾਂ ਤੋਂ ਬਹੁਤ ਉੱਤੇ ਖਲੋਤਾ ਹੈ ਜੀ। ਉਹਨੇ ਉਸ ਵੇਲੇ ਜਦੋਂ ਵਿਰੋਧੀ ਧਿਰ ਦੇ ਨਾਮ ਤੇ ਬਿਲਕੁਲ ਕਹਿ ਲੋ ਕਿ ਮਤਲਬ ਇੱਕ ਫਾਰਮੈਲਿਟੀ, ਤਦ ਵੀ ਇਹਨਾਂ ਦੇ ਹੀ ਜਨਸੰਘੀ ਨੂੰ ਇੱਕ ਨੂੰ ਵਿੱਚ ਵੀ ਲਿਆ ਸੀਗਾ, ਮੰਤਰੀ ਮੰਡਲ ਚ ਵੀ ਲਿਆ ਸੀਗਾ, ਡਿਪਟੀ ਸਪੀਕਰ ਬਣਾਇਆ ਸੀ ਤੇ ਸਪੀਕਰ ਦੀ ਚੋਣ ਕਰਵਾਈ ਸੀ ਜੀ 1952। ਉਸ ਤੋਂ ਬਾਅਦ ਚੋਣ ਨਹੀਂ ਹੋਈ, ਮਤਲਬ ਕਿ ਜਿਹੜਾ ਸਪਸ਼ਟ ਬਹੁਮਤ ਲੈ ਗਿਆ ਤਕਰੀਬਨ ਉਹਦਾ, ਤੇ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦੇ ਦਿੱਤਾ। ਹੁਣ ਹੋਇਆ ਕੀ ਆ, ਅੱਜ ਇਹਨਾਂ ਨੇ ਬਹੁਤ ਵੱਡਾ ਦਾਅਵਾ ਕੀਤਾ, ਇੰਡੀਆ ਗੱਠਜੋੜ ਨੇ, ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਫੋਨ ਕੀਤਾ ਸੀਗਾ ਇਹਨਾਂ ਨੇ, ਯਾਨੀ ਰਾਜਨਾਥ ਸਿੰਘ ਜੀ ਨੇ ਫੋਨ ਕੀਤਾ ਖੜਗੇ ਸਾਹਿਬ ਨੂੰ। ਖੜਗੇ ਸਾਹਿਬ ਨੇ ਆਖਿਆ ਵੀ ਠੀਕ ਆ, ਰੀਤ ਦੇ ਮੁਤਾਬਕ ਚਲੋ ਬਣਾ ਲਓ ਤੁਸੀਂ ਸਪੀਕਰ, ਪਰ ਰੀਤ ਤਾਂ ਇਹ ਵੀ ਕਹਿੰਦੀ ਹੈ ਨਾ ਕਿ ਡਿਪਟੀ ਸਪੀਕਰ ਸਾਨੂੰ ਦੇ ਦਿਓ। ਆਖੇ ਜੀ ਅਸੀਂ ਕਾਲ ਬੈਕ ਕਰਦੇ ਹਾਂ ਤੁਹਾਨੂੰ। ਕਹਿੰਦੇ ਜੀ ਕਿਹੜੀ ਕਾਲ ਆਉਣੀ ਸੀ? ਅਸਲ ਦੇ ਵਿੱਚ ਇਹ ਵੀ ਸ਼ਾਇਦ ਨਰਿੰਦਰ ਮੋਦੀ ਹੋਰਾਂ ਨੇ ਦਾ ਖੇਡਿਆ ਕਿ ਇਹਨਾਂ ਨੂੰ ਉਲਝਾ ਕੇ ਰੱਖੋ ਕਿ ਤੁਹਾਨੂੰ ਦੱਸਦੇ ਆ, ਤੇ ਜਦ ਨੂੰ ਕਾਗਜ਼ ਭਰਨ ਦੇ ਸਮੇਂ ਖਤਮ ਹੋ ਜਾਏਗਾ। ਉਹੀ ਗੱਲ ਹੋਈ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਾਲ-ਕੂਲ ਕਿੰਨੇ ਕਰਨੀ ਹੈ, ਇਹਨਾਂ ਨੇ ਫਿਰ 20-25 ਮਿੰਟ ਰਹਿੰਦੇ ਸੀ, ਉਦੋਂ ਜਾ ਕੇ ਤੇ ਜਿਹੜੇ ਹੈਗੇ ਨੇ ਸੁਰੇਸ਼ ਜੀ, ਉਹਨਾਂ ਦੇ ਕਾਗਜ਼ ਭਰਾ ਦਿੱਤੇ, ਕਿਉਂਕਿ ਪਰੰਪਰਾ ਦੇ ਮੁਤਾਬਕ ਪ੍ਰੋਟੈਮ ਸਪੀਕਰ ਵੀ ਉਹ ਬਣਦੇ ਸਨ, ਕਿਉਂਕਿ ਸੀਨੀਅਰ ਨੇ, ਮੋਸਟ ਸੀਨੀਅਰ ਨੇ। ਪਰ ਇਹਨਾਂ ਨੇ ਇਹ ਅੜਿੱਕਾ ਡਾ ਦਿੱਤਾ ਕਿ ਨਹੀਂ, ਵਿੱਚੋਂ 1-2 ਵਾਰੀ ਇਲੈਕਸ਼ਨ ਹਾਰ ਗਏ ਸਨ, ਬੇਸ਼ੱਕ ਇਹ ਸੀਨੀਅਰ ਹੈ। ਤਾਂ ਕੁੱਲ ਮਿਲਾ ਕੇ ਸਪੀਕਰ ਦੀ ਚੋਣ ਹੋਏਗੀ ਜਿਹੜੀ ਕਿ 52 ਤੋਂ ਬਾਅਦ ਪਹਿਲੀ ਵਾਰੀ ਹੋਣ ਜਾ ਰਹੀ ਹੈ। ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ, ਟੈਕਨੀਕਲੀ ਇੱਕ ਗਾਂ ਤੋਂ ਹੀ ਖਬਰਾਂ ਬਹੁਤ ਕਰਨੀਆਂ ਇਹਦੇ ਤੇ, ਤੁਹਾਨੂੰ ਇੱਕ ਤਕਨੀਕੀ ਗੱਲ ਦੱਸਦਾ ਇਹਦੇ ਵਿੱਚ, ਕਿਉਂਕਿ ਵਿਪ ਜਾਰੀ ਨਹੀਂ ਹੋਇਆ, ਵਿਪ ਜਾਰੀ ਨਹੀਂ ਹੋਇਆ ਕਿਸੇ ਪਾਰਟੀ ਵੱਲੋਂ, ਕਿਸੇ ਨੇ ਵਿਪ ਨਹੀਂ ਬਣਾਇਆ ਹੋਇਆ, ਕਿਉਂਕਿ ਉਸ ਤੋਂ ਪਹਿਲਾਂ ਸਪੀਕਰ ਦੀ ਚੋਣ ਹੋਏਗੀ ਜੀ। ਅਜੇ ਤੱਕ ਵਿਪ ਨਹੀਂ ਬਣਿਆ। ਜੇ ਮੰਨ ਲਓ ਵਿਪ ਦੇ ਨਾ ਹੁੰਦਿਆਂ ਕੋਈ ਖੇਡ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੇ ਦਲਿਤ ਖਿਲਾਰ ਦਿੱਤਾ ਸਪੀਕਰ ਇੰਡੀਆ ਗੱਠਜੋੜ ਨੇ ਜੀ, ਤਾਂ ਦਬਾਅ ਬਣਾਉਣ ਵਾਸਤੇ, ਤਾਂ ਜੇ ਮੰਨ ਲਓ ਖੇਡ ਹੋ ਜਾਂਦੀ ਹੈ ਤਦ ਵੀ ਬਹੁਤ ਵੱਡੀ ਗੱਲ ਹੋਏਗੀ। ਜੇ ਮੰਨ ਲਓ ਇੰਡੀਆ ਗੱਠਜੋੜ ਹਾਰ ਵੀ ਜਾਂਦਾ ਤਦ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ, ਕੋਈ ਫਰਕ ਨਹੀਂ ਪਵੇਗਾ। ਪਰ ਗੱਲ ਇਹ ਆ ਕਿ ਨਰਿੰਦਰ ਮੋਦੀ ਨੂੰ ਪੈਰ ਤੇ ਜਿਸ ਤਰ੍ਹਾਂ ਦੇ ਚੈਲੰਜ ਮਿਲ ਰਹੇ ਆ, ਉਹ ਸਾਫ਼ ਹੈ ਕਿ ਇਹ ਜਿੰਨਾ ਚਿਰ ਮਰਜ਼ੀ ਸਰਕਾਰ ਚੱਲੇ, ਇਹਦੇ ਵਿੱਚ ਇਹ ਜਿਹੜੀ ਅੜਫਸ ਆ ਇਹ ਬਿਲਕੁਲ ਇਸੇ ਤਰ੍ਹਾਂ ਹੀ ਚੱਲੇ। ਸਹਿਮਤੀ ਸੁਮਤੀ ਕੁਝ ਨਹੀਂ ਹੈ। ਬਿਰਲਾ ਸਾਹਿਬ ਨੂੰ ਇਹਨਾਂ ਨੇ ਮੈਦਾਨ ਚ ਉਤਾਰ ਦਿੱਤਾ, ਜਿਨ੍ਹਾਂ ਨੇ 150 ਸੰਸਦ ਮੈਂਬਰ ਮੁਲਤਵੀ ਕਰਕੇ, ਸਸਪੈਂਡ ਕਰਕੇ ਇਤਿਹਾਸ ਰਚਿਆ ਹੋਇਆ। ਤਾਂ ਇਹਨਾਂ ਦਾ ਇਹੀ ਹੈ ਕਿ ਸਾਡਾ ਸਪੀਕਰ ਹੋਵੇ ਤੇ ਬੰਦੇ ਬੁੰਦੇ ਅਸੀਂ ਕੱਢੀ ਰੱਖੀਏ, ਪਰ ਜਿਹੜਾ ਡਿਪਟੀ ਹੋਏਗਾ ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ, ਉਹ ਤੇ ਇਹ ਕੰਮ ਕਰੇਗਾ ਨਹੀਂ। ਇਸੇ ਕਰਕੇ ਕਹਿੰਦੇ ਕਿ ਡਿਪਟੀ ਸਪੀਕਰ ਵੀ ਸਾਡਾ ਬਣੇ। ਸੋ ਇਹ ਖਿੱਚਤਾਨ ਦਾ ਕਹਿ ਲੋ ਕਿ ਇਸ ਵੇਲੇ ਸਾਰਾ ਮਜ਼ਮੂਨ ਆ। ਬਿਲਕੁਲ। ਤੇ ਮਿੰਟੂ ਜੀ ਆਪਾਂ ਗੱਲ ਕਰੀਏ ਕੇਜਰੀਵਾਲ ਦੀ। ਕੇਜਰੀਵਾਲ ਨਾਲ ਕਹਿੰਦੇ ਮਾੜੀ ਹੋਈ, ਰਿਹਾਈ ਨਹੀਂ ਮਿਲੀ। ਇੱਥੇ ਤਾਂ ਪ੍ਰਚਾਰਿਆ ਜਾ ਰਿਹਾ ਸੀਗਾ, ਜ਼ਮਾਨਤ ਨੂੰ ਵੀ ਪ੍ਰਚਾਰਿਆ ਜਾ ਰਿਹਾ ਸੀਗਾ ਕਿ ਸੱਚਾਈ ਦੀ ਜਿੱਤ ਹੋਈ ਹੈ, ਲੋਕ ਕੇਸਾਂ ਦੇ ਨਿਬੇੜੇ ਹੋਣ ਪਿੱਛੋਂ ਤਾਂ ਕਹਿੰਦੇ ਸੁਣੇ ਸੀ ਇਹ ਗੱਲ, ਪਰ ਇੱਥੇ ਜ਼ਮਾਨਤ ਮਿਲਣ ਤੇ ਕਹਿੰਦੇ ਸੱਚਾਈ ਦੀ ਜਿੱਤ ਹੋਈ ਹੈ। ਇਹ ਦੇਖੋ
ਇਹ ਵਾਕਿਆ ਹੈਰਾਨ ਕਰਨ ਵਾਲਾ ਗੱਲ ਮਾਮਲਾ ਹੈ। ਸੁਪਰੀਮ ਕੋਰਟ ਦੀ ਸ਼ਾਇਦ ਤੁਸੀਂ ਟਿੱਪਣੀ ਨਹੀਂ ਪੜ੍ਹੀ ਹੋਏਗੀ। ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਆ ਕਿ ਗੈਰ ਸਧਾਰਨ ਮਾਮਲਾ ਹੈ। ਜ਼ਮਾਨਤ ਤੇ ਫੈਸਲਾ 3 ਦਿਨ ਰੱਖ ਕੇ ਬਹਿ ਜਾਵੇ ਕੋਰਟ, ਇਹ ਹੋ ਹੀ ਨਹੀਂ ਸਕਦਾ। ਜ਼ਮਾਨਤ ਤੇ ਕੀ ਹੁੰਦਾ ਹੈ ਪ੍ਰਵੀਨ ਜੀ, ਜ਼ਮਾਨਤ ਦਾ ਇਹੋ ਹੁੰਦਾ ਹੈ ਕਿ ਹੱਦ ਤੋਂ ਹੱਦ ਅਗਲੇ ਦਿਨ ਸੁਣਾ ਦਿਓ ਜੀ। ਪਹਿਲੀ ਗੱਲ ਤੇ ਕਿ ਜਦੋਂ ਦਲੀਲਾਂ ਸੁਣੀਆਂ, ਬੇਲ ਬਣਦੀ ਹੈ ਕਿ ਨਹੀਂ ਬਣਦੀ, ਫੈਸਲਾ ਦੇ ਦਿਓ। ਬਾਈ ਜੀ, ਕੋਰਟਾਂ ਦਾ ਜਿਹੜਾ ਮਸਲਾ ਹੈ ਨਾ ਅੱਜ ਕੱਲ, ਹਾਲਾਂਕਿ ਕੋਰਟ ਤੇ ਯਕੀਨ ਵਿਸ਼ਵਾਸ ਲੋਕਤੰਤਰ 'ਚ ਰੱਖਣਾ ਪੈਂਦਾ ਹੈ। ਕਿਉਂਕਿ ਇੱਕ ਫੈਸਲਾ ਤੁਹਾਡਾ ਮਨ 'ਚ ਆਇਆ ਹੈ, ਤੁਸੀਂ ਕੋਈ ਜ਼ਿੰਦਾਬਾਦ ਕਰੋਗੇ ਜੁਡੀਸ਼ਰੀ। ਜੇ ਤੁਹਾਡੇ ਨਾ ਪਸੰਦ ਆ ਗਿਆ, ਕੀ ਤੁਸੀਂ ਮੁਰਦਾਬਾਦ ਕਰੋਗੇ? ਐਸਾ ਨਹੀਂ ਹੁੰਦਾ। ਪਰ ਅਤੀਤ ਦੇ ਵਿੱਚ, ਮਾਂਝੀ ਦੇ ਵਿੱਚ, ਸਾਡੇ ਇੱਥੇ ਜੁਡੀਸ਼ਰੀ ਦੇ ਵਿੱਚ ਬਹੁਤ ਕਾਂਡ ਹੋਏ ਨੇ ਜੀ। ਚਾਹੇ ਕੋਲਕਾਤਾ ਹਾਈ ਕੋਰਟ ਦਾ ਜੱਜ ਇਲੈਕਸ਼ਨ 'ਚ ਆ ਗਿਆ, ਚਾਹੇ ਰਾਜ ਸਭਾ ਦਾ ਮੈਂਬਰ ਬਣ ਗਿਆ। ਅਸੀਂ ਇਹ ਚੀਜ਼ਾਂ ਦੇਖ ਰਹੇ ਹਾਂ। ਸੁਪਰੀਮ ਕੋਰਟ ਇੱਕ ਵੱਖਰੀ ਕਾਰਗੁਜ਼ਾਰੀ ਦਿਖਾਉਂਦੀ ਆ, ਹੇਠਲੀਆਂ ਕੋਰਟਾਂ ਕਈ ਵਾਰ ਇੱਕ ਵੱਖਰੀ ਕਾਰਗੁਜ਼ਾਰੀ ਦਿਖਾਉਂਦੀਆਂ। ਸੋ ਇੱਕ ਗੱਲ ਸੁਪਰੀਮ ਕੋਰਟ ਨੇ ਕਹੀ ਆ ਕਿ ਮੈਂ ਵੀ ਤੁਹਾਨੂੰ ਦੱਸਿਆ ਸੀ ਸ਼ਾਇਦ ਉਦੋਂ ਜਿੱਦਣ ਇਹ ਖਬਰ ਬ੍ਰੇਕ ਹੋਈ ਆ ਜੀ, ਖਬਰ ਬ੍ਰੇਕ ਹੋਈ ਆ ਕਿ ਇਹ ਕੋਈ ਸਧਾਰਨ ਸਥਿਤੀ 'ਚ ਏਦਾਂ ਨਹੀਂ ਹੁੰਦਾ ਕਿ ਬੇਲ ਆਰਡਰ ਕੈਂਸਲ ਹੋ ਜਾ। ਪਰ ਇੱਥੇ ਕੈਂਸਲ ਇੱਥੇ ਵੀ ਨਹੀਂ ਹੋਏ, ਬੇਲ ਆਰਡਰ ਜਸਟ ਸਟੇ ਨੇ ਜੀ। ਉਹ ਸਟੇ ਹਾਲੇ ਵੀ ਸਟੇ ਰਹਿਣਗੇ ਕਿਉਂਕਿ ਉਹਨਾਂ ਨੇ ਹੋਲਡ ਕਰ ਦਿੱਤਾ ਕਿ ਨਹੀਂ ਜੀ, ਇਹਦੇ ਵਿੱਚ ਕੀ ਹੋਇਆ ਕਿ ਈਡੀ ਦੀਆਂ ਦਲੀਲਾਂ ਸੁਣ ਨਹੀਂ ਹੋਈਆਂ। ਜਦ ਕਿ ਜਿਹੜੇ ਇਹਨਾਂ ਦੇ ਅਭਿਸ਼ੇਕ ਮਨੂ ਸਿੰਘ ਵੀ ਉਹ ਕਹਿੰਦੇ ਯਾਰ 7 ਘੰਟੇ 'ਚ ਈਡੀ ਦਲੀਲਾਂ ਹੀ ਨਹੀਂ ਦੇ ਸਕੀ, ਕਿਆ ਗੱਲ ਕਰਤੀ ਯਾਰ। ਤਾਂ ਮਤਲਬ ਇਹ ਆ ਕਿ ਅਸਲ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਹੀ ਪਟੀਸ਼ਨ ਪੈ ਚੁੱਕੀ ਆ। ਅੰਤਲਾ ਫੈਸਲਾ ਨਵੇੜਾ ਜਿਹੜਾ ਆ ਉਹ ਹੁਣ ਸੁਪਰੀਮ ਕੋਰਟ ਨੇ ਕਰਨਾ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਗੈਰ ਸਧਾਰਨ ਮਾਮਲਾ ਲੱਗਦਾ, ਪਰ ਫਿਰ ਵੀ ਵੇਟ ਕਰੋ ਕਿ ਜਿਹੜਾ ਸਮਾਂ ਮਿੱਥਿਆ ਉੱਥੋਂ ਕੀ ਫੈਸਲਾ ਆਉਂਦਾ, ਉਸ ਤੋਂ ਬਾਅਦ ਫਿਰ ਆਪਾਂ ਫੈਸਲਾ ਕਰਦੇ ਹਾਂ। ਤਾਂ ਨਵੇੜਾ ਜਿਹੜਾ ਸੁਪਰੀਮ ਕੋਰਟ 'ਚ ਹੀ ਹੋਣਾ। ਜੀ 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 ਬਿਲਕੁਲ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।